ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਐਂਡ ਵਾਲ ਸੈਗਮੈਂਟ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਸੋ ਇਸ ਵਿੱਚ ਹਮੇਸ਼ਾ ਤਰ੍ਹਾਂ ਅੱਜ ਵੀ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ ਗੁਰਬਾਣੀ ਵਿਚਾਰਾਂ ਦੇ ਉੱਪਰ? ਦੇਖੋ ਅਸੀਂ ਇਹਨਾਂ ਦਿਨਾਂ ਦੇ ਵਿੱਚ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਵਿਚਾਰ ਕਰ ਰਹੇ ਹਾਂ ਔਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਦੇ ਹੀ ਕਿ 1 ਜੂਨ ਤੋਂ ਕਿਉਂਕਿ ਘੱਲੂਘਾਰਾ ਹਫ਼ਤੇ ਦੀ ਸ਼ੁਰੂਆਤ ਹੋਏਗੀ। ਘੱਲੂਘਾਰਾ ਜੂਨ 84 ਜਿਹੜਾ ਟੈਂਕਾਂ ਤੋਪਾਂ ਨਾਲ ਸਾਡੇ ਮੁਕੱਦਸ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਤੇ ਭਾਰਤੀ ਫੌਜ ਦਾ ਹਮਲਾ। ਸੋ ਉਹ ਸਾਰੇ ਹਫ਼ਤੇ ਦੇ ਪ੍ਰੋਗਰਾਮ ਜਿਹੜੇ ਨੇ ਅਸੀਂ ਇਸ ਰੂਹਾਨੀਅਤ ਦੇ ਸੈਗਮੈਂਟ 'ਚ ਵੀ ਸਾਕਾ ਘੱਲੂਘਾਰਾ ਦੇ ਨਾਲ 84 ਨਾਲ ਜੁੜੇ ਹੋਏ ਕਰਾਂਗੇ। ਔਰ ਕੱਲ ਅਸੀਂ ਬਾਬਾ ਫਰੀਦ ਜੀ ਦੇ 2 ਸ਼ਲੋਕਾਂ ਦੀ ਵਿਚਾਰ ਕੀਤੀ ਸੀ ਔਰ ਦੋਵਾਂ ਦੇ ਉੱਤੇ ਸਾਨੂੰ ਕੁਝ ਇਨਪੁਟ ਵੀ ਮਿਲੀ ਔਰ ਉਸ ਵਿਚਾਰ ਦੇ ਉੱਤੇ ਔਰ ਕੁਝ ਮੈਂ ਵੀ, ਕਿਉਂਕਿ ਦੋਨਾਂ ਸ਼ਲੋਕਾਂ ਦੇ ਵਿੱਚ ਜਿਹੜਾ ਈਡੀਅਮ ਇਸਤੇਮਾਲ ਹੋਇਆ ਸੀ ਉਹ ਜ਼ਾਹਰ ਹੈ ਕਿ ਪਤੀ ਪਤਨੀ ਦਾ ਜਾਂ ਨਵਵਿਆਹੁਤਾ ਦਾ ਰੰਡੜਾ ਔਰ ਉਹ ਸਾਰੇ ਨਾਲ ਛਿੰਝਣਾ। ਔਰ ਇਸ ਚੋਂ ਜਿਹੜਾ, ਕਿਉਂਕਿ ਮੈਂ ਪਹਿਲਾਂ ਉਹ ਸ਼ਲੋਕ ਪੜ੍ਹਦਿਆਂ ਅੱਜ ਦੀ ਵਿਚਾਰ ਕਰਨ ਤੋਂ ਪਹਿਲਾਂ ਕਿ ਜਿਹਦੇ ਚ ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ, ਜੇ ਜਾਣਾ ਸ਼ੌ ਨੰਢੜਾ ਤਾਂ ਥੋੜਾ ਮਾਣ ਕਰੀ। ਤੋਂ ਜ਼ਾਹਰ ਹੈ ਮੈਂ ਇੰਟਰਪ੍ਰੇਟ ਕੀਤਾ, ਪਰ ਇਹ ਸਾਹਮਣੇ ਆਇਆ ਕਿ ਇਹ ਜਿਹੜਾ ਤਿਲਾਂ ਦੀ ਗੱਲ ਹੈ ਔਰ ਇਹ ਉਸ ਰਸਮ ਦੇ ਨਾਲ ਸੰਬੰਧਿਤ ਹੈ ਜਦੋਂ ਕਿ ਜਿਹੜੀ ਵਿਆਹ ਕੇ ਕੁੜੀ ਮੁੰਡੇ ਵਾਲੇ ਘਰ ਆਉਂਦੀ ਹੈ। ਔਰ ਇਹ ਪੰਜਾਬ ਦੇ ਵਿੱਚ ਵੀ ਖਾਸ ਤੌਰ ਤੇ ਸ਼ਹਿਰੀ ਭਾਈਚਾਰੇ 'ਚ ਔਰ ਇਹ ਸਾਰੀ ਬੈਲਟ ਰਾਵਲਪਿੰਡੀ ਔਰ ਇਹਦੇ 'ਚ ਵੀ ਇਹ ਮਸ਼ਹੂਰ ਰਸਮ ਰਹੀ ਹੈ ਜਿਹਨੂੰ ਤਿਲ ਵੀਤਲੇ ਵੀ ਕਹਿੰਦੇ ਸੀ। ਉਹ ਖੇਲਣਾ ਉਹਦੇ 'ਚ ਇੱਕ ਵੱਡੀ ਪਰਾਤ ਦੇ ਵਿੱਚ ਜਿਹਦੇ 'ਚ ਕਿ ਉਹ ਨਵਵਿਆਹੁਤਾ ਜਿਹੜੀ ਕੁੜੀ ਘਰ ਆਈ ਹੈ ਉਹਦਾ ਹਸਬੈਂਡ, ਉਹਨਾਂ ਨੂੰ ਉਹ ਬੈਠ ਜਾਂਦੇ ਸੀ ਔਰ ਉਹਨਾਂ ਨੂੰ ਜਿਹੜਾ ਉਹ ਤਿਲ ਉਹ ਪਹਿਲਾਂ ਕੁੜੀ ਦੀ ਜਿਹੜਾ ਉਹ ਭਰਦੀ ਹੈ ਆਪਣੀ ਮੁੱਠੀ ਦੇ ਵਿੱਚ, ਫਿਰ ਉਹ ਘਰ ਵਾਲਾ ਭਰਦਾ ਹੈ, ਫਿਰ ਉਹ ਦਰਾਣੀਆਂ ਜਠਾਣੀਆਂ ਜਾਂ ਜਿਵੇਂ ਤੁਸੀਂ ਪਰਿਵਾਰ ਦੇ ਵਿੱਚ ਉਹਨੂੰ ਹਿੱਸਾ ਵੀ ਬਣਾਉਣਾ ਤਾਂ ਕਿ ਉਹ ਬੱਚੀ ਉਸ ਪਰਿਵਾਰ ਦਾ ਹਿੱਸਾ ਵੀ ਹੋਏ ਔਰ ਝਿਜਕ ਵੀ ਦੂਰ ਕਰਨਾ। ਸੋ ਇਹ ਦੇਖਣ ਚ ਆਇਆ ਕਿ ਇਹ ਜਿਹੜਾ ਤਿਲ ਥੋੜੜੇ ਸੰਮਲ ਬੁੱਕ ਭਰੀ, ਇਸ ਦਾ ਜਿਹੜਾ ਕੰਟੈਕਸਟ ਹੈ ਉਹ ਇਹ ਰਸਮ ਹੈ ਕਿ ਭਾਈ ਹੁਣ ਜਿਹੜਾ ਤੂੰ ਇਸ ਘਰ ਦੇ ਨਾਲ ਪਿਆਰ ਪਾਇਆ, ਪਰ ਇਵੇਂ ਹੀ ਜੇ ਤੇਰਾ ਸਾਵਾਂ ਦੀ ਪੂੰਜੀ ਤੇਰੀ ਥੋੜੀ ਹੈ ਔਰ ਜ਼ਿੰਦਗੀ ਦੇ ਵਿੱਚ ਖਲਕਤ ਦੇ ਨਾਲ ਇਨਸਾਨੀਅਤ ਦੇ ਨਾਲ ਪਿਆਰ ਪਾ ਕੇ ਸੰਬੰਧਾਂ ਨੂੰ, ਇਨਸਾਨੀਅਤ ਦੇ ਸੰਬੰਧਾਂ ਨੂੰ ਤੋੜਨਾ ਇਹ ਤੇਰਾ ਫਰਜ਼ ਹੈ। ਇਸੇ ਤਰ੍ਹਾਂ ਜਿਹੜਾ ਦੂਸਰਾ ਸ਼ਲੋਕ, ਜੇ ਜਾਣਾ ਲੜ ਛਿਜਣਾ ਪੀੜੀ ਪਾਈ ਗੰਢ ਤੈ ਜੀਵੜ ਮੈਂ ਨਾਹਿ ਕੋ ਸਭ ਜਗ ਡਿੱਠਾ ਹਨ। ਇਸ ਬਾਰੇ ਵੀ ਇਹ ਹੈ ਕਿ ਭਾਈ ਜਦੋਂ ਵਿਆਹ ਹੋ ਜਾਂਦਾ ਸੀ ਔਰ ਬਾਅਦ ਚ ਜਿਹੜਾ ਦਾਜ ਦਾ ਮੰਜਾ ਹੈ, ਪਲੰਗ ਹੈ, ਉਸ ਦੇ ਉੱਤੇ ਹੀ ਜਿਹੜਾ ਉਹ ਦੋਨੋਂ ਨੂੰ ਬਿਠਾਇਆ ਜਾਂਦਾ ਸੀ। ਇਹ ਵੀ ਇੱਕ ਉਸ ਖਿੱਤੇ ਦੀ ਰਸਮ ਸੀ, ਖਾਸ ਤੌਰ ਤੇ ਜਿਹੜਾ ਹਿੰਦੂ ਰਸਮਾਂ ਦੇ ਵਿੱਚ। ਔਰ ਉਹਦੇ ਚ ਫਿਰ ਉਹਦਾ ਲੜ ਜਿਹੜਾ ਹੈ ਉਹ ਕੁੜੀ ਦੇ ਪੱਲੇ ਦੇ ਨਾਲ ਜਿਹੜਾ ਘੁੱਟ ਕੇ ਬੰਨ ਦਿੱਤਾ ਜਾਂਦਾ ਸੀ। ਉਹਨੂੰ ਇਹ ਸੀ ਕਿ ਭਾਈ ਇਹ ਜੇ ਛਿੰਝੜੀ ਗੰਢ ਹੈ ਜਿਹੜੀ ਕਿ ਖੁੱਲਣ ਵਾਲੀ ਹੈ, ਜੇ ਜਾਣਾ ਲੜ ਛਿੰਝਣਾ, ਲੜ ਉਹਦਾ ਬੰਨਿਆ ਜਾਂਦਾ ਸੀ ਤੇ ਫਿਰ ਇਹ ਪੱਕੀ ਨਹੀਂ ਨਿਭੇਗੀ। ਸੋ ਉਹ ਗੰਢ ਪੱਕੀ ਹੋਣੀ ਚਾਹੀਦੀ ਹੈ, ਪੀੜੀ ਪਾਈ ਗੰਢ। ਸੋ ਇਹ ਸਾਨੂੰ ਸਾਡੇ ਇੱਕ ਵੀਰ ਨੇ ਲਿਖਿਆ ਵੀ ਕਿ ਇਹਨਾਂ ਦੋਨਾਂ ਦਾ ਹੀ ਸ਼ਲੋਕਾਂ ਦਾ ਕੰਟੈਕਸਟ ਇਹ ਰਸਮਾਂ ਨੇ। ਸੋ ਅੱਜ ਜਿਹੜੇ 2 ਸ਼ਲੋਕ ਅਸੀਂ ਵਿਚਾਰ ਦੇ ਲਈ ਚੁਣੇ ਨੇ ਉਹਦੇ ਚ ਅਕਸਰ ਅਸੀਂ ਇਹਨਾਂ ਨੂੰ ਕੋਟ ਵੀ ਕਰਦੇ ਹਾਂ ਕਿ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪ ਨੜੇ ਗਰੀਬਾਨ ਮੈਂ ਸਿਰ ਨੀਵਾ ਕਰ ਦੇ। ਹੁਣ ਜ਼ਾਹਰ ਹੈ ਕਿ ਲਤੀਫ ਹੁੰਦਾ ਬਰੀਕ ਅਕਲ ਵਾਲਾ। ਬਹੁਤ ਵਾਰੀ ਵੈਸੇ ਇਹਦਾ ਮਿਸਯੂਜ਼ ਹੁੰਦਾ, ਜਦੋਂ ਕੋਈ ਬੰਦਾ ਲੇਟ ਆਏ ਤੇ ਉਹਨੂੰ ਕਹਿੰਦੇ ਨੇ ਜੀ ਇਹ ਲੇਟ ਲਤੀਫ ਨੇ, ਪਰ ਲਤੀਫ ਜਿਹੜਾ ਇੰਟੈਲੈਕਚੁਅਲ ਦੇ ਲਈ ਹੈ, ਪੜ੍ਹਿਆ ਲਿਖਿਆ ਹੈ ਜਾਂ ਜਿਹਦੀ ਬਰੀਕ ਸੋਚ ਹੈ, ਜਿਹੜਾ ਕਿਸੇ ਗੱਲ ਨੂੰ ਸੰਜੀਦਗੀ ਦੇ ਨਾਲ ਸਮਝਣ ਦਾ ਜਿਸ ਦੇ ਕੋਲ ਜਿਹੜਾ ਉਹ ਇਲਮ ਹੈ। ਤੋ ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ, ਕਿ ਜੇ ਤੂੰ ਅਕਲ ਵਾਲਾ ਹੈ, ਬਰੀਕ ਸਮਝ ਵਾਲਾ ਹੈ, ਕਾਲੇ ਲਿਖ ਨਾ ਲੈ।
ਹੁਣ ਕਾਲਾ ਲੇਖ ਹੁੰਦਾ ਕਿਸੇ ਦੇ ਬਾਰੇ ਡਰਟੀ ਲਿਖਣਾ, ਕਿਸੇ ਬਾਰੇ ਮਾੜਾ ਕਹਿਣਾ, ਉਹਨੂੰ ਅਸੀਂ ਇਹ ਕਹਿੰਦੇ ਆ ਕਿ ਭਾਈ ਆਮ ਵੀ ਜਦੋਂ ਕੋਈ ਬੰਦਾ ਕੰਮ ਦੀ ਚੀਜ਼ਾਂ ਕਾਹਨੂੰ ਵਰਕੇ ਕਾਲੇ ਕਰਦਾ, ਕਿਉਂਕਿ ਜ਼ਾਹਿਰ ਹੈ ਸਿਆਹੀ ਇਸਤੇਮਾਲ ਹੁੰਦੀ ਸੀ, ਕਾਲੀ ਸਿਆਹੀ ਸੀ। ਔਰ ਇਹਨੂੰ ਹੀ ਹੈ ਕਿ ਭਾਈ ਜਦੋਂ ਤੂੰ ਕਿਸੇ ਬਾਰੇ ਲਿਖਦਾ ਕਾਲੀ ਉਸ ਸਿਆਹੀ ਦੇ ਨਾਲ, ਇਹ ਨਾ ਕਰ, ਇਹ ਤੇਰੀ ਅਕਲ ਦਾ ਜਾਂ ਤੇਰੇ ਅਕਲਮੰਦ ਹੋਣ ਦਾ ਕੀ ਫਾਇਦਾ ਜੇ ਤੂੰ ਕਿਸੇ ਬਾਰੇ ਕਹਿੰਦਾ, ਇਵੇਂ ਨਾ ਕਰ। ਇਹ ਲਿਖਣ ਤੋਂ ਪਹਿਲਾਂ ਕਿਸੇ ਬਾਰੇ ਇਹ ਦੇਖ, ਆਪਰੜੇ ਗਰੀਬਾਨ ਮੈਂ ਸਿਰ ਨੀਵਾ ਕਰ ਦੇ, ਕਿ ਆਪਣੇ ਅੰਦਰ ਝਾਕ ਕੇ ਦੇਖ ਕਿ ਭਾਈ ਤੂੰ ਕੀ ਹੈ। ਤੇ ਜਦੋਂ ਤੂੰ ਆਪ ਦੇਖੇਗਾ ਤੇ ਫਿਰ ਉਹ ਜਿਵੇਂ ਕਬੀਰ ਬੀਚਕ ਗ੍ਰੰਥ ਦੇ ਵਿੱਚ ਹੈ ਕਿ ਕਬੀਰ ਬੁਰਾ ਜੋ ਦੇਖਣ ਮੈਂ ਚਲਾ, ਬੁਰਾ ਨਾ ਮਿਲਿਓ ਕੋਏ, ਜਾਂ ਦਿਲ ਖੋਜਾ ਆਪਣਾ ਮੁਝ ਸੇ ਬੁਰਾ ਨਾ ਕੋਏ। ਕਿ ਮੈਂ ਤਾਂ ਚੱਲਿਆ ਕਿ ਵੀ ਮੈਂ ਮਾੜੇ ਬੰਦੇ ਨੂੰ ਲੱਭਾਂ, ਪਰ ਮੈਨੂੰ ਤਾਂ ਉਹ ਤਾਂ ਕੋਈ ਲੱਭਿਆ ਨਹੀਂ। ਪਰ ਜਦੋਂ ਮੈਂ ਆਪਣਾ ਆਪ ਦੇਖਿਆ ਤੇ ਮੈਨੂੰ ਇਹ ਨਜ਼ਰ ਆਇਆ ਵੀ ਮੇਰੇ ਤੋਂ ਮਾੜਾ ਕੌਣ ਹੋ ਸਕਦਾ। ਸੋ ਇਹ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸੈਲਫ ਫੋਕਸਡ ਹੋ ਕੇ ਤੁਸੀਂ ਆਪਣੇ ਅੰਦਰ ਆਪਣੀ ਅਨਾ ਨੂੰ ਮਾਰੋ, ਆਪਣੇ ਅੰਦਰੋਂ ਨਫ਼ਰਤ ਨੂੰ ਮਾਰੋ, ਆਪਣੇ ਅੰਦਰਲੇ ਹਸਦ ਨੂੰ, ਈਰਖਾ ਨੂੰ ਖਤਮ ਕਰੋ, ਤੇ ਫਿਰ ਤੁਹਾਨੂੰ ਇਹ ਲੱਗੇਗਾ ਕਿ ਭਾਈ ਜਿੱਧਰ ਮੈਂ ਦੇਖ ਰਿਹਾ ਉਧਰ ਤਾਂ ਰੱਬ ਹੀ ਰੱਬ ਹੈ। ਜਿਵੇਂ ਗੁਰੂ ਸਾਹਿਬ ਦਾ ਇਹ ਫਰਮਾਨ ਵੀ ਅਸੀਂ ਅਕਸਰ ਦੁਹਰਾਉਂਦੇ ਕਿ ਭਾਈ ਇਹਨਾਂ ਦਾ ਕੀ ਕਸੂਰ ਹੈ, ਜੋ ਵੀ ਕੋਈ ਕਰ ਰਹੇ ਨੇ ਉਹ ਕੋਈ ਨਹੀਂ ਹੈ, ਇਹ ਤਾਂ ਜਿਤ ਜਿਤ ਲਾਏ ਤਿਤ ਲਗੇ ਹਰ ਨਾਥ, ਨਾਨਕ ਇਨਕੇ ਕਛੂ ਨਾਥ। ਹੈ ਮੇਰੇ ਨਾਥ, ਹੈ ਮੇਰੇ ਵਾਹਿਗੁਰੂ, ਜਿਤ ਜਿਤ ਲਾਏ ਤਿਤ ਲਗੇ, ਜਿੱਧਰ ਤੂੰ ਲਾਏ ਹੋਏ ਨੇ ਉਧਰ ਹੀ ਇਹ ਲੱਗੇ ਨੇ, ਇਹਨਾਂ ਦੇ ਹੱਥ ਵਸ ਕੀ ਹੈ। ਤੇ ਬਾਬਾ ਫਰੀਦ ਇਹ ਹਦਾਇਤ ਕਰਦੇ ਨੇ ਕਿ ਰੱਬ ਦੇ ਬੰਦੇ, ਤੂੰ ਕਿਸੇ ਹੋਰ ਵੱਲ ਦੇਖ ਕੇ ਉਹਨੂੰ ਮਾੜਾ ਨਾ ਕਹਿ, ਉਹਦੇ ਬਾਰੇ ਮਾੜਾ ਨਾ ਲਿਖ, ਤੂੰ ਆਪਣੇ ਅੰਦਰ ਝਾਕ ਕੇ ਦੇਖ ਕੇ ਤੂੰ ਕੀ ਹੈ। ਤੇ ਦੂਸਰਾ ਸ਼ਲੋਕ ਵੀ ਅਗੇਨ ਜਿਹੜੀ ਫੋਰਗਿਵਨੈਸ ਹੈ, ਜਿਹੜਾ ਕਿਸੇ ਨੂੰ ਮਾਫ ਕਰਨਾ ਇਸ ਮਾਦੇ ਚੋਂ। ਔਰ ਮੈਂ ਇੱਕ ਵਾਰ ਕਿਸੇ ਹੋਰ ਕੰਟੈਕਸਟ ਕੋਟ ਕੀਤਾ ਸੀ, ਉਹਦਾ ਮੈਂ ਅਰਥ ਜੋ ਕੀਤਾ ਹੈ ਡਾਕਟਰ ਅਮਰਜੀਤ ਸਿੰਘ ਹੋਰਾਂ ਨੇ ਮੈਨੂੰ ਉਹਦੇ ਤੇ ਕਰੈਕਟ ਕਰਵਾਇਆ। ਔਰ ਇਹ ਸ਼ਲੋਕ ਹੈ, ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿਨਾ ਨਾ ਮਾਰੇ ਘੁੰਮ, ਆਪ ਨੜੈ ਘਰ ਜਾਈਐ ਪੈਰ ਤਿਨਾ ਦੇ ਚੁੰਮ। ਗੁਜ਼ਾਰ ਹੈ ਇਹ ਵੀ ਉਹ ਹਿਊਮਿਲਿਟੀ ਦੀ ਸਿਖਰ ਹੈ ਕਿ ਜਿਹੜੇ ਤੈਨੂੰ ਮੁੱਕੀਆਂ ਮਾਰਦੇ ਨੇ, ਮੁੱਕਾ ਮਾਰਦੇ, ਉਹਨਾਂ ਨੂੰ ਪਰਤ ਕੇ ਵਾਪਸ ਉਹਨਾਂ ਦੇ ਵਾਰ ਨਾ ਕਰ, ਆਪ ਨੜੈ ਘਰ ਜਾਈਐ ਪੈਰ ਤਿਨਾ ਦੇ ਚੁੰਮ। ਹੁਣ ਜ਼ਾਹਰ ਹੈ ਕਿ ਵੀ ਇੱਕ ਇੰਟਰਪ੍ਰੀਟੇਸ਼ਨ ਜਿਹੜੀ ਪਤਾ ਨਹੀਂ ਕਿਵੇਂ ਮੇਰੇ ਮਾਈਂਡ 'ਚ ਰਿਕਾਰਡਡ ਸੀ ਕਿ ਭਾਈ ਉਸ ਦੇ ਘਰ ਜਾ ਕੇ ਉਹ ਹਿਊਮਿਲਿਟੀ ਦੇ ਨਾਲ ਉਸ ਤੋਂ ਮਾਫੀ ਮੰਗਣਾ ਜਾਂ ਆਪਣੇ ਗਿਲਟ ਨੂੰ, ਉਹਦੇ ਗਿਲਟ ਨੂੰ ਆਪਣੇ ਤੇ ਪਾਣਾ। ਪਰ ਜਿਹੜੀ ਇਹਦੀ ਇੰਟਰਪ੍ਰੀਟੇਸ਼ਨ ਡਾਕਟਰ ਸਾਹਿਬ ਨੇ ਵੀ ਦਿੱਤੀ ਔਰ ਜਿਹੜੀ ਬਹੁਤ ਸਾਰੇ ਟੀਕਾਕਾਰਾਂ ਦੀ ਵੀ ਹੈ, ਉਹਦਾ ਇਹੀ ਹੈ, ਆਪ ਨੜੈ ਘਰ ਜਾਈਐ ਪੈਰ ਤਿਨਾ ਦੇ ਚੁੰਮ, ਉਹਨਾਂ ਨੂੰ ਪਰਤ ਕੇ ਨਾ ਮਾਰ, ਮੁੜਵਾ ਵਾਰ ਨਾ ਕਰ, ਉਹਨਾਂ ਦੇ ਪੈਰ ਚੁੰਮ ਕੇ। ਹੁਣ ਜਦੋਂ ਆਪ ਨੇੜੇ ਘਰ ਜਾਈਏ, ਇਹ ਘਰ ਆਪਣੇ ਰੈਜ਼ੀਡੈਂਸ ਜਾਣ ਦੀ ਗੱਲ ਨਹੀਂ ਹੈ, ਆਪ ਨੇੜੇ ਘਰ ਜਾਣਾ ਸਹਿਜ ਦੇ ਘਰ ਵਿੱਚ ਆਣਾ, ਕਿ ਜਿੱਥੇ ਤੁਸੀਂ ਆਪਣੇ ਅੰਦਰੋਂ ਐਂਗਰ ਨਹੀਂ ਦਿੰਦੇ, ਐਂਗਰ ਨਹੀਂ ਉਸ ਦੇ ਉੱਤੇ ਜ਼ਾਹਰ ਕਰਦੇ, ਤੁਸੀਂ ਸਹਿਜ ਦੇ ਘਰ 'ਚ ਆ ਜਾਂਦੇ ਹੋ। ਆਪ ਨੇੜੇ ਉਹਨਾਂ ਦੇ ਪੈਰਾਂ ਨੂੰ ਚੁੰਮ ਕੇ ਆਪਣੀ ਸ਼ਾਂਤ ਅਵਸਥਾ 'ਚ ਟਿਕ ਜਾਣਾ, ਇਹ ਜਿਹੜੀ ਹੈ ਇੰਟਰਪ੍ਰੀਟੇਸ਼ਨ ਦੂਸਰੇ ਪਾਸੇ ਹੈ। ਸੋ ਅਸੀਂ ਸਮਝਦੇ ਹਾਂ ਕਿ ਬਾਬਾ ਫਰੀਦ ਜਿਹੜੇ ਟ੍ਰੇਟ ਇਨਸਾਨ ਨੂੰ ਅਮੀਰ ਬਣਾਉਂਦੇ ਨੇ ਰੂਹਾਨੀਅਤ ਦੀ ਦੁਨੀਆ ਦੇ ਵਿੱਚ, ਉਹਨਾਂ ਦੇ ਵਿੱਚ ਜ਼ਾਹਰ ਹੈ ਕਿਸੇ ਦੀ ਬੁਰਾਈ ਨਾ ਕਰਨਾ, ਕਿਸੇ ਬਾਰੇ ਮਾੜਾ ਨਾ ਕਹਿਣਾ। ਇਹ ਵੀ ਬਹੁਤ ਸਾਰੀ ਜਦੋਂ ਅਸੀਂ ਗੁਰਬਾਣੀ ਦੇ ਵਿੱਚ ਕੰਨਾਂ ਦੇ ਹਵਾਲੇ ਨਾਲ ਸੁਣਦੇ ਹੈ, ਅੱਖਾਂ ਦੇ ਹਵਾਲੇ ਨੇਤਰੋ ਮੇਰਿਓ ਹਰ ਤੁਮੇ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਕਿ ਇਹ ਮੇਰੀਆਂ ਅੱਖੋ ਤੁਹਾਡੇ 'ਚ ਰੱਬ ਦੀ ਜੋਤ ਹੈ, ਰੱਬ ਤੋਂ ਬਿਨਾਂ ਕੁਛ ਹੋਰ ਨਾ ਦੇਖੋ, ਪਾਰਤਰੀਆ ਰੂਪ ਨਾ ਦੇਖਿਆ ਨੇਤਰ, ਕਿ ਇਹ ਮੇਰੀਆਂ ਅੱਖਾਂ ਕਿਸੇ ਹੋਰ ਦੀ ਖੂਬਸੂਰਤੀ ਨੂੰ ਨਾ ਨਿਹਾਰਨ। ਫਿਰ ਜੇ ਕੰਨਾਂ ਦੇ ਬਾਰੇ ਇਹ ਹੈ ਕਿ ਇਹ ਸਰਵਣੋ ਮੇਰੇ ਹੋ ਸਾਚੈ ਸੁਣਨਿਆ ਨੂੰ ਪਠਾਏ, ਸਾਚੈ ਸੁਣਨਿਆ ਨੂੰ ਪਠਾਏ। ਹੁਣ ਇਹ ਮੇਰੇ ਕੰਨੋਂ ਤੁਹਾਨੂੰ ਤਾਂ ਇਸ ਲਈ ਭੇਜਿਆ, ਤੁਹਾਨੂੰ ਇਸ ਲਈ ਇਸ ਵਜੂਦ ਦੇ ਨਾਲ ਰੱਬ ਨੇ ਲਾਇਆ ਕਿ ਤੁਸੀਂ ਸੱਚ ਦੀ ਗੱਲ ਸੁਣੋ,
ਕੂੜ ਦੇ ਨੇੜੇ ਨਾ ਜਾਓ। ਸੋ ਇਹੀ ਜਦੋਂ ਬਾਬਾ ਫਰੀਦ ਯਾਦ ਦਹਾਨੀ ਕਰਵਾਉਂਦੇ ਨੇ ਕਿ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੈ, ਤੇ ਫਿਰ ਇਹੀ ਹਦਾਇਤ ਹੈ ਕਿ ਭਾਈ ਆਪਣੀ ਜ਼ਿੰਦਗੀ ਨੂੰ ਜਿਹੜਾ ਉਹ ਚੰਗੇ ਪਾਸੇ ਲਾਓ। ਇਹਨਾਂ ਚੀਜ਼ਾਂ ਦੇ ਵਿੱਚ ਆਪਣਾ ਵਕਤ, ਜਿਹੜੇ ਤੁਹਾਨੂੰ ਗਰੀਬ ਬਣਾਉਂਦੇ ਨੇ, ਅਮੀਰੀ ਪੈਸੇ ਨਾਲ ਨਹੀਂ ਹੈ, ਅਮੀਰੀ ਇਸ ਦੌਲਤ ਨਾਲ ਹੈ ਜਿੱਥੇ ਤੁਹਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਹਸਦ ਨਹੀਂ ਹੈ, ਕਿਸੇ ਪ੍ਰਤੀ ਬੁਰੀ ਭਾਵਨਾ ਨਹੀਂ ਹੈ, ਕਿਸੇ ਪ੍ਰਤੀ ਨਾ ਪੱਖੀ ਗੱਲ ਨਹੀਂ ਹੈ। ਔਰ ਜਿਵੇਂ ਮੈਂ ਅਕਸਰ ਇਹ ਕਪਲੇਟ ਪੰਜਾਬੀ ਦਾ ਦੁਹਰਾਉਂਦਾ ਹੈ, ਜਿਹਦੇ ਚ ਸਿੱਖ ਦੇ ਲਈ ਇਹ ਹਦਾਇਤ ਹੈ ਕਿ ਬੁਰਿਆਂ ਨਾਲ ਸਭ ਬੁਰਾ ਕਰਨ ਪਏ, ਮਾਫ ਕਰਨ ਕਈ ਸਿਆਣੇ, ਬੁਰਿਆਂ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਕਿ ਬਈ ਐਨ ਆਈ ਫॉर ਐਨ ਆਈ, ਐਨ ਐਪਲ ਫॉर ਐਨ ਐਪਲ, ਇਹ ਦੁਨੀਆ ਦਾ ਦਸਤੂਰ ਹੈ। ਤੇ ਜਿਹੜੇ ਉਸ ਤੋਂ ਥੋੜਾ ਉੱਪਰ ਉੱਠ ਜਾਂਦੇ ਨੇ ਉਹ ਫॉरगिवनेस ਚ ਯਕੀਨ ਰੱਖਦੇ ਨੇ। ਪਰ ਗੁਰੂ ਨਾਨਕ ਦੀ ਸਿੱਖੀ ਇਹ ਸਿਖਾਉਂਦੀ ਹੈ ਕਿ ਭਾਈ ਬੁਰਿਆਂ ਦੇ ਨਾਲ ਫਿਰ ਨੇਕੀ ਕਰਨੀ, ਇਹ ਸਾਡੇ ਸਿੱਖੀ ਦਾ ਸਿਧਾਂਤ ਹੈ। ਔਰ ਬਾਬਾ ਫਰੀਦ ਜੀ ਦਾ ਕਲਾਮ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਏਮਾਨ ਹੈ। ਔਰ ਇਹੀ ਮੈਸੇਜ ਉਹ ਫॉरगिवनेस ਦਾ ਹੋਏ, ਉਹ ਭਲੇ ਹੋਣ ਦਾ ਹੋਏ, ਇਹ ਅੱਜ ਦੇ ਦੋਨਾਂ ਸ਼ਲੋਕਾਂ ਚੋਂ ਬੜੇ ਜ਼ਾਹਰਾ ਤੌਰ ਦੇ ਉੱਤੇ ਸਾਡੇ ਸਾਹਮਣੇ ਆਉਂਦਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਜ਼ ਕਰਦੇ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@P4 ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।